दर्शकों ब्रेक तो बाद थोड़ा स्वागत है लीडर साहब। साडी पहली ईमेल आई है लास वेगस नेवाडा तो वीर हरप्रीत सिंह जी दी। ये लिखते हैं, सत्कारयोग डॉक्टर साहब जी, वाहिगुरू जी का खालसा वाहिगुरू जी की फतेह। डोनेशन दी नवीं ऐड लई धन्नवाद। इस दी बड़े लंबे समय तो जरूरत सी। मैं इकल्लियां बंदियां नाल गलबात करके डोनेट करन लई आख सकदा हां। ਕੀ ਤੁਸੀਂ ਐਡ ਦੇ ਅਖੀਰ 'ਚ ਡੋਨੇਟ ਕਰਨ ਬਾਰੇ ਵੇਰਵਾ ਦੇ ਸਕਦੇ ਹੋ ਤੇ ਆਪਣੇ ਈਮੇਲ ਲਿਸਟ 'ਚ ਉਸ ਦਾ ਲਿੰਕ ਭੇਜ ਸਕਦੇ ਹੋ। ਜੇ ਹਰ ਇੱਕ ਬੰਦਾ 5 ਬੰਦਿਆਂ ਤੋਂ ਡੋਨੇਟ ਕਰਨ ਦਾ ਐਦ ਲਵੇ ਤੇ $1 ਰੋਜ਼ ਦਾ ਡੋਨੇਟ ਕੀਤਾ ਜਾਵੇ, ਅਸੀਂ ਕਾਮਯਾਬ ਹੋ ਜਾਵਾਂਗੇ। ਸਾਨੂੰ ਆਪਣੀ ਲੜਾਈ 'ਚ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਹੋਵੇਗਾ। ਅਸੀਂ ਮਦਦ ਦੀ ਮੰਗ ਨਹੀਂ ਕਰਦੇ, ਬਲਕਿ ਲੋਕਾਂ ਨੂੰ ਇਕੱਠੇ ਹੋ ਕੇ ਆਪਣੇ ਹੱਕਾਂ ਲਈ ਜਾਗਰੂਕ ਹੋਣ ਲਈ ਪ੍ਰੇਰਦੇ ਹਾਂ। ਇਹ ਸਾਡੀ ਲੜਾਈ ਹੈ ਅਤੇ ਸਾਡਾ ਇਸ 'ਚ ਹਿੱਸਾ ਲੈਣਾ ਬਣਦਾ ਹੈ। ਡਾਕਟਰ ਕਿੰਗਸ ਦੀ ਤਕਰੀਰ ਆਈ ਹੈਵ ਏ ਡ੍ਰੀਮ ਸਪੀਚ ਦੀ ਤਰਜ਼ ਤੇ ਤੁਹਾਡੀ ਤਕਰੀਰ 'ਚ ਦਮ ਹੈ। ਬਸ ਫਰਕ ਇੰਨਾ ਹੈ ਕਿ ਤੁਸੀਂ ਥੋੜੇ ਲੋਕਾਂ ਨੂੰ ਸੰਬੋਧਨ ਹੁੰਦੇ ਹੋ। ਸਾਨੂੰ ਇਸ ਗਿਣਤੀ ਨੂੰ ਵਧਾਉਣ ਲਈ ਯਤਨ ਕਰਨੇ ਚਾਹੀਦੇ ਹਨ। ਮੈਂ ਹੋਰ ਸਰੋਤੇ ਬਣਾਉਣ ਲਈ ਹਮੇਸ਼ਾ ਕੋਸ਼ਿਸ਼ ਕਰਦਾ ਹਾਂ ਤੇ ਹੋਰਾਂ ਨੂੰ ਬੇਨਤੀ ਕਰੂੰਗਾ ਕਿ ਉਹ ਵੀ ਇੱਦਾਂ ਹੀ ਕਰਨ। TV84 ਨੂੰ ਇੱਕ ਬਿਜ਼ਨਸ 'ਚ ਬਦਲਣ ਲਈ ਮੈਂ ਤੁਹਾਨੂੰ ਇੱਕ ਹੋਰ ਈਮੇਲ ਕਰੂੰਗਾ। ਸਾਨੂੰ ਆਪਣੀਆਂ ਸਾਊਂਡ ਬਾਈਟਸ ਪ੍ਰਮੋਜ਼ ਨੂੰ ਨਵਾਂ ਮੁਹਾਰਾ ਦੇਣ ਦੀ ਲੋੜ ਹੈ ਅਤੇ ਐਡਸ ਲਈ ਹੋਰ ਕੰਮ ਕਰਨਾ ਚਾਹੀਦਾ ਹੈ। ਜੇ ਹਰ ਸਰੋਤਾ ਐਡ ਸੇਲ ਤੇ ਕੰਮ ਕਰੇ ਤਾਂ ਇਹ ਬੜੇ ਚੰਗੇ ਤਰੀਕੇ ਨਾਲ ਹੋ ਸਕਦਾ ਹੈ। ਸਾਰਿਆਂ ਲਈ ਸਵਾਲ ਹੈ ਕਿ ਕੀ ਅਸੀਂ ਇਸ ਸੋਚ ਵਿੱਚ ਯਕੀਨ ਰੱਖਦੇ ਹਾਂ? ਅਸੀਂ ਇਸ ਸੋਚ ਨੂੰ ਅੱਗੇ ਵਧਾਉਣ ਲਈ ਰੋਜ਼ਾਨਾ ਕੀ ਕਰਦੇ ਹਾਂ? ਸਿਰਫ ਪ੍ਰੋਗਰਾਮ ਸੁਣ ਲੈਣਾ ਹੀ ਕਾਫੀ ਨਹੀਂ ਹੈ। ਪੈਰਾ ਦਿਓ ਤੇ TV84 ਨੂੰ ਹਰ ਸਿੱਖ ਦੀ ਆਵਾਜ਼ ਬਣਾਉਣ 'ਚ ਯੋਗਦਾਨ ਪਾਓ। 3 ਤਰੀਕੇ ਨੇ ਇਸ ਤੇ। ਪਹਿਲਾ, ਹੋਰ ਸਰੋਤੇ ਜੋੜੋ। ਦੂਸਰਾ, ਡੋਨੇਟ 'ਚ ਹਿੱਸਾ ਪਾਓ ਤੇ ਪਵਾਓ। ਤੀਸਰਾ, ਐਡਸ ਲਿਆਓ। ਇਹ ਕੰਮ ਹਰ ਦਿਨ, ਹਰ ਹਫਤੇ, ਹਰ ਮਹੀਨੇ ਕਰੋ ਆਪਣੀ ਸਹੂਲੀਅਤ ਮੁਤਾबिक। ਜੇ ਇਹ ਵੀ ਨਹੀਂ ਕਰ ਸਕਦੇ ਤਾਂ ਫਿਰ ਬਸ ਖਾਲਿਸਤਾਨ ਜ਼ਿੰਦਾਬਾਦ। ਜੀ ਡਾਕਟਰ ਸਾਹਿਬ। ਜ਼ਿੰਦਾਬਾਦ। ਸਭ ਤੋਂ ਪਹਿਲਾਂ ਵੀਰ ਹਰਪ੍ਰੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਲਾਸ ਵੇਗਸ ਨੇਵਾਡਾ ਤੋਂ ਲਿਖਿਆ ਜੀ। ਇਹ ਸਾਡੇ ਬੜੇ ਵੈਲ ਵਿਸ਼ਰ ਨੇ, ਉਤਸ਼ਾਹ ਦੇਣ ਵਾਲੇ ਨੇ ਔਰ ਰੈਗੂਲਰ ਦਰਸ਼ਕ ਨੇ। ਇਹਨਾਂ ਦਾ ਸਾਰਾ ਪਰਿਵਾਰ ਜਿਹੜਾ ਇਹ ਰੈਗੂਲਰਲੀ TV84 ਨਾਲ ਵੀ ਜੁੜੇ ਹੋਏ ਨੇ ਔਰ ਮੈਂ ਸਮਝਦਾ ਵੀ ਕਈ ਹਾਲਤਾਂ 'ਚ ਈਵਨ ਸਾਡੇ ਨਾਲੋਂ ਵੀ ਜ਼ਿਆਦਾ ਫਿਕਰ ਕਰਦੇ ਨੇ ਕਿ ਕਿਵੇਂ TV84 ਨੂੰ ਫਾਈਨੈਂਸ਼ੀਅਲੀ ਵਾਇਬਲ ਕੀਤਾ ਜਾਏ, ਕਿਉਂਕਿ ਪੜ੍ਹੇ ਲਿਖੇ ਵੀਰ ਨੇ, ਸਕਸੈਸਫੁਲ ਕਾਰੋਬਾਰੀ ਨੇ ਔਰ ਇਹ ਸਮਝਦੇ ਨੇ ਕਿ ਅਲਟੀਮੇਟਲੀ ਕੋਈ ਵੀ ਮਾਡਲ ਜਿਹੜਾ ਬਿਜ਼ਨਸ ਮਾਡਲ ਨਹੀਂ ਹੁੰਦਾ ਜਾਂ ਲੌਂਗ ਟਰਮ ਪਲੈਨਿੰਗ ਦੇ ਨਾਲ ਫਾਈਨੈਂਸ਼ੀਅਲੀ ਸਸਟੇਨੇਬਲ ਨਹੀਂ ਹੁੰਦਾ, ਉਹਦੇ ਲਈ ਜਿੰਨੀਆਂ ਮਰਜ਼ੀ ਚੰਗੀਆਂ ਇੰਟੈਂਸ਼ਨਸ ਹੋਣ, ਜਿੰਨਾ ਮਰਜ਼ੀ ਚੰਗਾ ਕਾਜ਼ ਜਾਂ ਕੰਮ ਹੋਏ, ਪਰ ਉਹ ਫਿਰ ਕਾਮਯਾਬ ਨਹੀਂ ਹੁੰਦਾ। ਕਿਉਂਕਿ ਜਿਹੜਾ ਵਲੰਟੀਅਰ ਜਾਂ ਡੋਨੇਸ਼ਨ ਬੇਸਡ ਪਾਰਟ ਉਹ ਇੱਕ ਹਿੱਸਾ ਤਾਂ ਹੋ ਸਕਦਾ ਹੈ, ਲੇਕਿਨ ਆਪਣੇ ਆਪ 'ਤੇ ਜਿਹੜਾ ਹੈ ਉਹ ਜਦੋਂ ਖਾਸ ਤੌਰ 'ਤੇ ਇਸ ਕਿਸਮ ਦੇ ਵੱਡੇ ਪ੍ਰੋਜੈਕਟ ਜਿਨ੍ਹਾਂ ਨੂੰ ਚਾਰਜ ਫੇਰੋਂ ਚੈਲੰਜ ਵੀ ਨੇ, ਆਉਣ ਵਾਲੇ ਸਮੇਂ 'ਚ ਹੋਰ ਵੀ ਹੋਣਗੇ ਜੀ। ਔਰ ਜਦੋਂ ਅਸੀਂ ਉਹਦੀ ਰੀਚ ਵਧਾਉਣ ਦੀ ਗੱਲ ਕਰਦੇ ਹਾਂ, ਫਿਰ ਖਰਚਿਆਂ ਦੇ ਹਵਾਲੇ ਨਾਲ ਵੀ ਅਸੀਂ ਦੇਖਦੇ ਹਾਂ ਕਿ ਵੀ ਕਾਫੀ ਕੁਛ ਹੋਰ ਜੁੜਦਾ। ਸੋ ਉਹਨਾਂ ਨੇ ਜਿਹੜਾ ਇਸ ਗੱਲ ਨੂੰ ਐਡ ਤੋਂ ਹੀ ਮੈਂ ਸ਼ੁਰੂ ਕਰਾਂ ਜਿਵੇਂ ਉਹਨਾਂ ਨੇ ਕੀਤਾ। ਔਰ ਵੈਸੇ ਮੈਂ ਸਮਝਦਾ ਵੀ ਅਸੀਂ ਆਪਣੀ ਟੈਕਨੀਕਲ ਟੀਮ ਨੂੰ ਖਾਸ ਤੌਰ 'ਤੇ ਮੁਬਾਰਕਬਾਦ ਦੇਣਾ ਚਾਹੁੰਦੇ ਕਿਉਂਕਿ ਐਡ ਦੀ ਤਾਰੀਫ ਦੇ ਵਿੱਚ ਹੋਰ ਵੀ ਬਹੁਤ ਸਾਰੇ ਵੀਰਾਂ ਭੈਣਾਂ ਨੇ ਲਿਖਿਆ ਵੀ, ਕਾਲ ਵੀ ਕੀਤੀ ਜੀ। ਸੋ ਐਡ ਦੀ ਤਾਰੀਫ ਤਾਂ ਬਹੁਤ ਕਰ ਰਹੇ ਨੇ। ਹੁਣ ਉਹ ਜਿਹੜੀ ਐਡ ਦੇ ਵਿੱਚ ਕੀ ਪਾਇਆ ਕਿਸੇ ਨੇ ਇਹ ਤਾਂ ਹੁਣ ਬਾਅਦ ਦੇ ਵਿੱਚ ਹੀ ਪਤਾ ਲੱਗੇਗਾ, ਕਿਉਂਕਿ ਮੇਰਾ ਮਹਿਕਮਾ ਨਹੀਂ ਹੈ, ਮੈਂ ਇਹਦੇ ਨਾਲ ਡੀਲ ਨਹੀਂ ਕਰਦਾ। ਪਰ ਅਸੀਂ ਇਹ ਆਸ ਜ਼ਰੂਰ ਕਰਦੇ ਹਾਂ ਕਿ ਵੀ ਜਿਹੜੇ ਵੀ ਵੀਰ ਭੈਣਾਂ ਜਿੰਨਾ ਵੀ ਉਹਨਾਂ ਦਾ ਉਹ ਕੰਫਰਟੇਬਲ ਮਹਿਸੂਸ ਕਰਦੇ ਨੇ ਇਸ ਦੀ ਮਦਦ ਕਰਨ, ਰੈਗੂਲਰ ਮੰਥਲੀ ਬੇਸ ਹੋਏ ਅਤੇ ਉਹਨਾਂ ਲਈ ਵੀ ਸੌਖਾ ਹੁੰਦਾ, ਕਿਉਂਕਿ ਅਲਟੀਮੇਟਲੀ ਅਸੀਂ ਕਾਫੀ ਕ੍ਰਾਈਸਿਸ 'ਚ ਹੈ। ਇਹ 'ਚ ਮੈਨੂੰ ਕਹਿਣ 'ਚ ਕੋਈ ਸ਼ੱਕ ਨਹੀਂ ਹੈ ਜਾਂ ਕੋਈ ਜਿਹੜਾ ਉਹ ਮੈਂ ਹਰਜ਼ ਨਹੀਂ ਮਹਿਸੂਸ ਕਰਦਾ ਜੀ। ਬਾਕੀ ਜਿਹੜਾ ਉਹਨਾਂ ਨੇ ਲੜਾਈ 'ਚ ਵਿਸ਼ਵਾਸ ਸਾਡਾ ਹੋਏ, ਉਹਨਾਂ ਨੇ ਕੁਝ ਫੈਕਟਰਸ ਦਿੱਤੇ ਨੇ ਕਿ ਵੀ ਇਹ ਸਾਡਾ ਇੱਕ ਐਦ ਜਾਗਰੂਕਤਾ ਔਰ ਜਿਸ ਕਾਜ਼ ਲਈ ਅਸੀਂ ਖੜੇ ਹਾਂ ਉਹਦੇ 'ਚ ਵਿਸ਼ਵਾਸ ਜੀ। ਔਰ ਮੈਂ ਸਮਝਦਾ ਵੀ ਅਲਟੀਮੇਟਲੀ ਜਿਹੜੀ ਚੇਂਜ ਇਤਿਹਾਸ ਦੇ ਵਿੱਚ ਬੀਤੇ ਦੇ ਜਾਂ ਅਜੋਕੇ ਸਮੇਂ 'ਚ ਵੀ ਕੋਈ ਲਿਆ ਸਕੇ ਅਤੇ ਉਹ ਬਹੁਤ ਵਾਰੀ ਇਹ ਫੇਥ ਹੁੰਦਾ ਹੈ। ਔਰ ਜਦੋਂ ਵੀ ਕੋਈ ਫੇਥ ਦੇ ਨਾਲ ਖਲੋ ਜਾਂਦਾ ਹੈ, ਛੋਟੀ ਟੀਮ ਹੈ, ਵੱਡੀ ਹੈ, ਸਾਧਨ ਘੱਟ ਵੀ ਹੋਣ ਔਰ ਸਾਡੇ ਸਾਹਮਣੇ
ਹਾਲੀਆ ਵਿੱਚ ਸਕਾਟਲੈਂਡ ਦੇ ਰੈਫਰੈਂਡਮ ਦੀ ਕਹਾਣੀ ਸਾਹਮਣੇ ਹੈ ਕਿ ਕਿਵੇਂ ਕੁਝ ਸਮੇਂ ਦੇ ਵਿੱਚ ਹੀ ਇੱਕ ਡੈਡੀਕੇਟਡ ਐਲੈਕਸ ਸੈਲਮੰਡ ਵਰਗੇ ਬੰਦੇ ਨੇ ਸਕਾਟਿਸ਼ ਨੈਸ਼ਨਲ ਪਾਰਟੀ ਜਿਹੜੀ ਬਿਲਕੁਲ ਐਟ ਜਿਹਨੂੰ ਕਹਿੰਦੇ ਨੇ ਵੀ ਹਾਸ਼ੀਏ ਦੇ ਉੱਤੇ ਸੀ ਉਹਨਾਂ ਦੇ, ਹਾਲਾਂ ਪਾਰਟੀ ਤਾਂ 30s ਦੀ ਬਣੀ ਹੋਈ ਸੀ 33-34 ਦੀ, ਲੇਕਿਨ ਜਦੋਂ ਉਹਦੇ 'ਚ ਕੋਈ ਲਾਈਫ ਫੂਕੀ ਜਾਂਦੀ ਹੈ ਤੇ ਕਿਵੇਂ ਅੱਜ 45% ਸਕਾਟ ਜਿਹੜੇ ਨੇ ਉਹ ਸੋਲਿਡਲੀ ਆਜ਼ਾਦ ਦੇਸ਼ ਦੇ ਲਈ ਖਲੋਤੇ, ਸਕਾਟਲੈਂਡ ਦਾ ਝੰਡਾ ਦੁਨੀਆ ਭਰ 'ਚ ਲੋਕਾਂ ਨੇ ਦੇਖਿਆ ਜੀ। ਔਰ ਜੇ ਉਹ ਡਿਫੀਟ ਵੀ ਹੋਈ ਉਹਦੇ 'ਚ ਰੈਫਰੈਂਡਮ 'ਚ, ਫਿਰ ਵੀ ਉਹਨੇ ਕਿਹਾ ਕਿ ਵੀ ਇਹ ਨਾ ਦੇਖੋ ਕਿ ਕਿੰਨਾ ਫਾਸਲਾ ਤੁਸੀਂ ਤੈਅ ਨਹੀਂ ਕਰ ਸਕੇ, ਇਹ ਦੇਖੋ ਕਿ ਕਿੰਨਾ ਫੈਸਲਾ ਤੁਸੀਂ ਤੈਅ ਕੀਤਾ ਹੈ ਔਰ ਸੁਪਨੇ ਕਦੇ ਮਰਦੇ ਨਹੀਂ। ਸੋ ਇਹ ਮੇਰੇ ਲਈ ਬੜੀ ਇੰਸਪੀਰੇਸ਼ਨਲ ਗੱਲ ਹੈ ਕਿ ਇਹ ਸੱਚਮੁੱਚ ਜਦੋਂ ਅਸੀਂ ਦੇਖਦੇ ਹਾਂ ਕਿ ਸਾਡੇ ਇਹਨਾਂ 3 ਦਹਾਕਿਆਂ ਦੇ ਵਿੱਚ 1.5 ਲੱਖ ਤੋਂ ਜ਼ਿਆਦਾ ਕੌਮੀ ਸ਼ਹੀਦਾਂ ਨੇ, ਸਿੰਘਾਂ ਸਿੰਘਣੀਆਂ ਨੇ ਇੱਕ ਸੁਪਨੇ ਨੂੰ ਸਾਕਾਰ ਕੀਤਾ ਹੈ, ਜਿਹੜਾ 1947 'ਚ ਸਾਡੀ ਨਾ ਅਹਿਲ ਔਰ ਜਹਾਲਤ ਵਾਲੀ ਜਿਹੜੀ ਬਿਲਕੁਲ ਇੰਟੈਲੈਕਚੁਅਲੀ ਬੈਂਕਰਪਟ ਲੀਡਰਸ਼ਿਪ ਨੇ ਸਰੈਂਡਰ ਕੀਤਾ ਸੀ, ਉਹਨਾਂ ਨੇ ਆਪਣੇ ਸਰੀਰਾਂ ਦੀ ਕੁਰਬਾਨੀ ਦੇ ਕੇ ਉਸ ਕੇਸ ਨੂੰ ਦੁਬਾਰਾ ਖੋਲ੍ਹਿਆ, ਇੱਕ ਡ੍ਰੀਮ ਦਿੱਤਾ ਜੀ। ਔਰ ਉਹ ਡ੍ਰੀਮ ਅੱਜ ਜੇ ਕਰੋੜਾਂ ਨਹੀਂ, ਲੱਖਾਂ ਨਹੀਂ, ਘੱਟੋ ਘੱਟ ਹਜ਼ਾਰਾਂ ਦੀ ਗਿਣਤੀ 'ਚ ਦੁਨੀਆ ਭਰ 'ਚ ਇਸ ਡ੍ਰੀਮ ਦੇ ਦੀਵਾਨੇ ਨੇ, ਮਤਵਾਲੇ ਨੇ, ਜਨੂਨੀ ਨੇ, ਇਸ ਡ੍ਰੀਮ ਦੇ ਆਸ਼ਿਕ ਨੇ, ਜਿਹੜੇ ਕਿ ਦਿਨ ਰਾਤ ਇਸ ਪੱਖ ਤੋਂ ਹੀ ਸੋਚਦੇ ਨੇ ਕਿ ਵੀ ਸਾਡੀ ਕੌਮ ਦਾ ਘਰ ਕਿਵੇਂ ਬਣੇ। ਸੋ ਉਹਨਾਂ ਨੇ ਸਾਡੀ ਤਾਰੀਫ ਦੇ ਵਿੱਚ ਜਿਹੜੇ ਨੇ ਬਹੁਤ, ਜਿਹੜਾ ਮੈਂ ਸਮਝਦਾ ਕਿ ਜਿਨ੍ਹਾਂ ਨੂੰ ਮੈਂ ਡਿਜ਼ਰਵ ਨਹੀਂ ਕਰਦਾ, ਜਿਵੇਂ ਉਹਨਾਂ ਨੇ ਮਾਰਟਨ ਲੂਥਰ ਕਿੰਗ ਨੂੰ ਕੋਟ ਕੀਤਾ ਹੈ ਕਿ ਜਿਹੜੀ ਉਹਦੀ ਸਪੀਚ ਸੀ ਆਈ ਹੈਡ ਏ ਡ੍ਰੀਮ ਜੀ, ਜਿਹੜੀ ਜਿਹਨੇ ਅੱਜ ਵੀ ਜਿਸ ਨੂੰ ਕੋਟ ਕੀਤਾ ਜਾਂਦਾ ਹੈ ਔਰ ਬੜੀ ਰਿਮਾਰਕੇਬਲ ਸਪੀਚ ਸੀ। ਵਾਸ਼ਿੰਗਟਨ ਦੀਆਂ ਗਲੀਆਂ ਕੂਚਿਆਂ ਬਾਜ਼ਾਰਾਂ 'ਚੋਂ ਲੰਘਦਿਆਂ ਇੱਕ ਦੂਜੇ ਦਾ ਹੱਥ ਫੜ ਕੇ ਉਹਨੇ ਜਿਹੜਾ ਡ੍ਰੀਮ ਲਿਆ ਸੀ, ਔਰ ਮੈਂ ਸਮਝਦਾ ਵੀ ਜਿਸ ਦਿਨ ਪ੍ਰੈਜ਼ੀਡੈਂਟ ਓਬਾਮਾ ਵਾਈਟ ਹਾਊਸ ਦੇ ਵਿੱਚ ਪਹੁੰਚਿਆ, ਸੋ ਇਹ ਡ੍ਰੀਮ ਦੀ ਫੁਲਫਿਲਮੈਂਟ ਸੀ ਕਿ ਕਿੱਥੇ ਉਹ ਵੋਟਰ ਰਜਿਸਟਰ ਕਰਵਾਉਣ, ਡਿਸਕ੍ਰਿਮੀਨੇਸ਼ਨ ਤੋੜਨ, ਬੱਸਾਂ ਦੇ ਵਿੱਚ ਸੈਗਰੀਗੇਸ਼ਨ ਵਾਲੀਆਂ ਸੀਟਾਂ, ਹੋਟਲਾਂ, ਰੈਸਟੋਰੈਂਟਾਂ, ਘਰਾਂ 'ਚ, ਇਸ ਤੋਂ ਹੀ ਸਿਵਲ ਲਿਬਰਟੀ ਮੂਵਮੈਂਟ ਤਾਂ ਐਲਾਬਾਮਾ 'ਚ ਉਸ ਤੋਂ ਹੀ ਸ਼ੁਰੂ ਹੋਈ। ਰੋਜ਼ਾ ਪਾਰਕ ਨਾਂ ਦੀ ਲੇਡੀ ਜਿਹੜੀ, ਕਿਉਂਕਿ ਜਿਹੜੀਆਂ ਇਹ ਬੱਸਾਂ ਵੀ ਹੁੰਦੀਆਂ ਸੀ ਉਹਨਾਂ 'ਚ ਵੀ ਲਿਖਿਆ ਹੁੰਦਾ ਸੀ ਵੀ ਆਹ ਕਾਲਿਆਂ ਲਈ ਸੀਟਾਂ ਨੇ, ਆਹ ਗੋਰਿਆਂ ਲਈ, ਬਹੁਤ ਕਾਲਿਆਂ ਲਈ ਥੋੜ੍ਹੀਆਂ ਹੁੰਦੀਆਂ ਸੀ। ਔਰ ਉਹਦਾ ਵੀ ਹੁੰਦਾ ਸੀ ਜੇ ਕਾਲਾ ਜਾਂ ਕਾਲੀ ਬੈਠੀ ਹੈ, ਕੋਈ ਗੋਰਾ ਆ ਗਿਆ ਤਾਂ ਉਹਨੂੰ ਉੱਠਣਾ ਪੈਂਦਾ ਸੀ। ਸੋ ਰੋਜ਼ਾ ਪਾਰਕ ਉਹ ਲੇਡੀ ਸੀ ਕਾਲੀ ਜਿਹੜੀ ਨਹੀਂ ਉੱਠੀ, ਔਰ ਇੱਥੋਂ ਐਜੀਟੇਸ਼ਨ ਸ਼ੁਰੂ ਹੋਈ। ਕਿਵੇਂ ਗੋਰਿਆਂ ਨੇ ਆਪਣੇ ਨਿਆਣੇ ਕਢਵਾ ਲਏ ਉਹਨਾਂ ਸਕੂਲਾਂ 'ਚੋਂ ਜਿੱਥੇ ਕੋਈ ਬੱਚੇ ਉਹਨਾਂ ਦੇ ਜ਼ਬਰਦਸਤੀ ਫੈਡਰਲ ਗੌਰਮੈਂਟ ਨੇ ਇੰਟਰਵੀਨ ਕੀਤਾ। ਸੋ ਜੇ ਅਸੀਂ ਇਹ ਦੇਖੀਏ ਵੀ ਇਹ ਸਾਰੇ ਚੋਰ ਓਬਾਮਾ ਦੇ ਵਾਈਟ ਹਾਊਸ ਪਹੁੰਚਣ 'ਚ ਲਗਭਗ 5 ਦਹਾਕੇ ਤੋਂ ਵੀ ਘੱਟ ਦਾ ਸਮਾਂ। ਸੋ ਜਿਹੜਾ ਡ੍ਰੀਮ ਮਾਰਟਨ ਲੂਥਰ ਕਿੰਗ ਨੇ ਦੇਖਿਆ ਅਲਟੀਮੇਟਲੀ ਉਹ ਜਿਹੜਾ ਉਹ ਸੱਚ ਬਣਿਆ, ਹਕੀਕਤ ਬਣਿਆ। ਔਰ ਮੈਂ ਸਮਝਦਾ ਵੀ ਜਿਹੜਾ ਸਾਡਾ ਡ੍ਰੀਮ ਹੈ ਕੋਈ ਇੰਡੀਵਿਜੂਅਲ ਨਹੀਂ, ਸਾਡਾ ਡ੍ਰੀਮ ਤਾਂ 1.5 ਲੱਖ ਤੋਂ ਜ਼ਿਆਦਾ ਕੌਮ ਦੇ ਜੁਝਾਰੂ ਸ਼ਹੀਦ ਹੋਏ ਸਿੰਘਾਂ ਸਿੰਘਣੀਆਂ ਨੇ ਆਪਣੇ ਖੂਨ ਦੇ ਨਾਲ ਲਿਖੇ। ਔਰ ਜਿਹੜਾ ਵੀ ਕੋਈ ਬਾਗੈਰਤ, ਇੱਕ ਬੇਗੈਰਤ ਹੁੰਦੇ ਨੇ, ਇੱਕ ਬਾਗੈਰਤ ਹੁੰਦੇ ਨੇ, ਗੈਰਤ ਪਸੰਦ ਜੀ। ਜਿਹੜਾ ਸਿੱਖ ਹੈ, ਔਰ ਸਿੱਖ ਦਾ ਮਤਲਬ ਹੀ ਗੈਰਤ ਪਸੰਦ ਹੋਣਾ। ਜੇ ਸਿੱਖ ਚੋਂ ਅਣਖ ਕੱਢ ਦਿਓ, ਸੈਲਫ ਰਿਸਪੈਕਟ ਕੱਢ ਦਿਓ, ਚੈਲੰਜ ਕੱਢ ਦਿਓ, ਫਿਰ ਕੀ ਹੈ? ਫਿਰ ਤਾਂ ਉਹ ਜਿਵੇਂ ਆਮ ਤੁਰੇ ਫਿਰਦੇ ਨੇ ਉਹ ਜਿਹੀ ਨੇ, ਤੂੰ ਫੈਂਸੀ ਡਰੈਸ ਹੋ ਗਿਆ। ਫਿਰ ਭਾਵੇਂ ਤੁਸੀਂ ਅਸੀਂ ਸਿੱਖੀ ਬਾਣੇ 'ਚ ਵੀ ਹੋਈਏ, ਉਹਦੇ 'ਚ ਕੀ ਤਬਦੀਲੀ ਹੈ ਜੇ ਸਾਡੀ ਸੋਚ ਦੇ ਵਿੱਚ ਉਹ ਕ੍ਰਾਂਤੀਕਾਰੀ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨਹੀਂ ਹੈ। ਸੋ ਮੈਂ ਸਮਝਦਾ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਉਹ ਸਾਰੇ ਜਿਨ੍ਹਾਂ ਨੇ ਆਪਣਾ ਆਪ ਕੁਰਬਾਨ ਕੀਤਾ, ਉਹਨਾਂ ਦੀ ਇੰਸਪੀਰੇਸ਼ਨ, ਮੋਟੀਵੇਸ਼ਨ, ਜੂਨ 84 ਇਹ ਸਾਰੇ ਨੂੰ ਦੇਖ ਕੇ ਤੁਰੇ। ਇਹ ਗੁਰੂ ਦੀ ਆਪਣੀ ਰਹਿਮਤ ਔਰ ਬਖਸ਼ਿਸ਼ ਹੈ ਕਿ ਜਿਹੜਾ ਝੰਡਾ ਅਕਾਲ ਪੁਰਖ ਨੇ, ਗੁਰੂ ਨੇ ਰਹਿਮਤ ਕਰਕੇ ਔਰ ਸਾਡੀ ਕੌਮ ਨੇ ਮੇਰੇ ਹੱਥ ਫੜਾਇਆ 1991 ਦੇ ਵਿੱਚ ਮੈਂ ਸੇਵਾ ਲਈ ਜੀ। ਉਸ ਨੂੰ ਜਿੰਨਾ ਕੁ ਵੀ ਵਿੱਤ ਅਨੁਸਾਰ, ਇਹ ਨਹੀਂ ਹੈ ਮੈਂ ਵੀ ਇੱਕ ਗੁਨਾਹਗਾਰ ਆਦਮੀ ਹੈ, ਮੇਰਾ ਆਈ ਹੈਵ ਫੇਅਰ ਸ਼ੇਅਰ ਆਫ ਮਾਈ ਸਿਨਸ, ਮੇਰੇ ਗੁਨਾਹ ਦਾ ਵੀ ਇੱਕ ਆਪਣਾ ਹਿਸਾਬ ਹੈ, ਉਹ ਹਰ ਇੱਕ ਨੇ ਇੰਡੀਵਿਜੂਅਲੀ ਰੱਬ ਨੂੰ ਦੇਣਾ। ਲੇਕਿਨ ਕਾਜ਼ ਦੇ ਹਵਾਲੇ ਨਾਲ ਇਹ ਸਾਡਾ ਜ਼ਰੂਰ ਯਤਨ ਰਿਹਾ ਹੈ ਕਿ ਟੂ ਦਾ ਬੈਸਟ ਆਫ ਐਬਿਲਿਟੀ ਜੋ ਅਸੀਂ ਕਰ ਸਕਦੇ ਹਾਂ ਉਹ ਕਰਨ ਦਾ ਯਤਨ ਵੀ ਕੀਤਾ ਹੈ। ਔਰ ਇਹਦੇ 'ਚ ਅਸੀਂ ਸਮਝਦੇ ਹਾਂ ਵੀ TV 84 ਸਾਡੇ ਲਈ
ਇੱਕ ਉਹ ਪੁਲਾਂਘ ਬਣੀ ਜਿਹਨੇ ਸਾਡੇ ਨਾਲ ਬਹੁਤ ਸਾਰੇ ਵੀਰਾਂ ਭੈਣਾਂ ਨੂੰ ਦੁਨੀਆ ਭਰ ਤੋਂ ਜੋੜਿਆ। ਔਰ ਉਹਦੇ 'ਚ ਉਹਨਾਂ ਨੇ ਵੀਰ ਹਰਪ੍ਰੀਤ ਸਿੰਘ ਜੀ ਨੇ ਸੁਝਾਅ ਵੀ ਦਿੱਤਾ ਹੈ ਕਿ ਵੀ ਅਸੀਂ ਜਿਹੜੀਆਂ ਸਾਊਂਡ ਬਾਈਟਸ ਨਵੀਆਂ ਜਾਂ ਦੂਜੀ, ਇਹਦੇ 'ਚ ਵੀ ਸਾਡਾ ਹੀ ਕਸੂਰ ਹੈ। ਹੁਣ ਸਾਡੇ ਟੈਕਨੀਕਲ ਕੈਮਰਾ ਪਰਸਨ ਮੈਨੂੰ ਕਈ ਵਾਰ ਕਹਿ ਚੁੱਕੇ ਨੇ, ਕਈ ਹਫ਼ਤਿਆਂ ਦੇ, ਦੱਸੋ ਜੀ ਤੁਹਾਡਾ ਕਿਹੜਾ ਦਿਨ ਫ੍ਰੀ ਹੈ ਜੀ ਜੀ, ਕੋਈ ਨਵੇਂ ਸ਼ੂਟ ਲਈਏ। ਇਸੇ ਤਰ੍ਹਾਂ ਬਾਕੀਆਂ ਨਾਲ ਵੀ ਹੈ। ਸੋ ਇਹ ਠੀਕ ਹੈ ਵੀ ਇਹਦੇ 'ਚ ਤਬਦੀਲੀ ਹੁੰਦੀ ਰਹਿਣੀ ਚਾਹੀਦੀ ਹੈ, ਉਹਦੇ 'ਚ ਇੱਕ ਨਵੀਨਤਾ ਵੀ ਆਉਂਦੀ ਹੈ। ਔਰ ਉਹਨਾਂ ਨੇ 3 ਫਾਈਨਲ ਗੱਲਾਂ ਕਹੀਆਂ ਵੀ ਸੋਚ ਨੂੰ ਅਸੀਂ ਕਿਵੇਂ ਅੱਗੇ ਵਧਾ ਸਕਦੇ ਹਾਂ। ਉਹਨਾਂ ਨੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਹੀ ਟੁੰਬਿਆ ਕਿ ਭਾਈ ਪਹਿਰਾ ਦਿਓ, ਔਰ ਸਰੋਤੇ ਜਿਹੜੇ ਨੇ ਉਹ ਇਸ ਦੀ ਬੇਸਿਕ ਹੈ ਕਿ ਭਾਈ 5-5 ਹੋਰ ਨਾਲ ਜੋੜੋ, ਵਰਡ ਸਪਰੈਡ ਹੋਏ, ਡੋਨੇਟ ਕਰੋ ਜੀ। ਮੀਨ ਦਾ ਐਂਡ ਆਫ ਦਾ ਡੇ ਤਾਂ ਇਹੀ ਹੈ ਕਿ ਵੀ ਜਿਹੜਾ ਤੁਹਾਡਾ ਇੱਕ ਪੈਸਾ ਵੀ ਡੋਨੇਟ ਕੀਤਾ ਹੈ ਉਹ ਕੌਜ਼ ਨੂੰ ਸਮਰਪਿਤ ਇਸ ਕੌਜ਼ ਦੇ ਲਈ ਹੈ। ਹੋਰ ਤਾਂ ਕੋਈ ਬਿਜ਼ਨਸ ਜਾਂ ਕੋਈ ਪੈਸੇ ਬਣਾਉਣ ਤਾਂ ਕੋਈ ਆਇਆ ਨਹੀਂ ਹੈ ਇੱਥੇ। ਸੋ ਅਸੀਂ ਉਨਾ ਕੀ ਹੁੰਦਾ ਰਹੇ ਵੀ ਗੱਲ ਤੁਰੀ ਰਹੇ, ਔਰ ਇਹ ਤੁਹਾਡੀ ਜਿਹੜੀ ਡੋਨੇਸ਼ਨ ਹੈ ਉਹ ਸਾਡੇ ਲਈ ਇਸ ਦੀ ਆਕਸੀਜਨ ਹੈ ਜਿਹੜੀ ਉਹਨੂੰ ਜਾਰੀ ਰੱਖੇਗੀ। ਔਰ ਤੀਸਰੀ ਗੱਲ ਉਹਨਾਂ ਨੇ ਐਡ ਦੀ ਕੀਤੀ, ਔਰ ਅਸੀਂ ਸਮਝਦੇ ਹਾਂ ਵੀ ਆਉਣ ਵਾਲੇ ਪੀਰੀਅਡ 'ਚ ਅਸੀਂ ਪਰਸਨਲ ਐਡਸ ਵੀ ਸੋਲੀਸਿਟ ਕਰਾਂਗੇ ਅਰਾਊਂਡ। ਅਸੀਂ ਵੀ ਥੋੜ੍ਹਾ ਜਿਹਾ ਡਿਫਰੈਂਟ ਗੈਜਟਸ ਦੇ ਉੱਤੇ ਸਾਨੂੰ ਕੀ ਜਵਾਬ ਮਿਲਦੇ ਨੇ ਆ ਜਾਏ ਉਸ ਦੀ ਵੇਟ ਕਰਦੇ ਸੀ। ਵੇਟ ਕਰਦੇ ਕਰਦੇ ਕਾਫੀ ਸਮਾਂ ਲੰਘ ਗਿਆ। ਹਾਲਾਂਕਿ ਕੁਛ ਵੀਰ ਭੈਣਾਂ ਨੇ ਜਿਨ੍ਹਾਂ ਨੇ ਆਫਰ ਵੀ ਕੀਤਾ ਹੈ ਕਿ ਉਹ ਐਡ ਦੇਣ ਨੂੰ ਤਿਆਰ ਨੇ ਜੀ। ਸੋ ਇਹਨਾਂ ਦਾ ਵੀਰ ਹਰਪ੍ਰੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਹਮੇਸ਼ਾ ਹੀ ਸਪੋਰਟ ਵੀ ਦਿੱਤੀ ਹੈ ਜੀ। ਔਰ ਜਿਸ ਦਿਲ ਦੀ ਗਹਿਰਾਈ ਨਾਲ ਉਹ ਸਾਡੇ ਇਸ ਪ੍ਰੋਜੈਕਟ ਨਾਲ ਜੁੜੇ ਹੋਏ ਨੇ, ਕਾਸ਼ ਸਾਡੇ ਕੋਲ 5-7 ਹਰਪ੍ਰੀਤ ਸਿੰਘ ਹੁੰਦੇ, ਉਹਨਾਂ ਵਰਗੇ ਪਰਿਵਾਰ ਹੁੰਦੇ ਤੇ ਸਾਨੂੰ ਫਿਰ ਕਿਸੇ ਦੀ ਪਰਵਾਹ ਵੀ ਨਾ ਹੁੰਦੀ। ਜੀ ਬਿਲਕੁਲ, ਕਿਉਂਕਿ ਉਹ ਬੇਸ ਹੁੰਦਾ ਇੱਕ। ਪਰ ਚਲੋ ਮੈਂ ਸਮਝਦਾ ਹਾਂ ਵੀ ਜਿਵੇਂ ਕਹਿੰਦੇ ਨੇ ਵੀ ਜਾਗ ਨਾਲ ਜਾਗ ਲੱਗਦੀ ਹੈ, ਇਸ ਵੀਰ ਹਰਪ੍ਰੀਤ ਸਿੰਘ ਹੋਰਾਂ ਵਰਗੇ ਹੋਰ ਵੀ ਨਾਲ ਨਾਲ ਨਿਕਲਣਗੇ ਜੀ। ਔਰ ਅਸੀਂ ਇਹ ਆਸ ਕਰਦੇ ਹਾਂ ਵੀ ਇਹ ਜਿਹੜਾ ਪੌਦਾ ਜਿਹੜਾ ਲਗਭਗ 2 ਸਾਲ ਪਹਿਲਾਂ ਦਸੰਬਰ 2012 'ਚ ਅਸੀਂ ਬਿਨਾਂ ਕਿਸੇ ਸਾਧਨ ਤੋਂ, ਬਿਨਾਂ ਕਿਸੇ ਧਨਾੜ ਤੋਂ ਕੋਈ ਐਸ਼ੋਰੈਂਸ ਲਿਆ ਜਾਂ ਬਿਨਾਂ ਕਿਸੇ ਦੀ ਕੋਈ ਮੁੱਠੀ ਚਾਪੀ ਕੀਤੇ ਜੀ ਜਿਸ ਦੀ ਸ਼ੁਰੂਆਤ ਕੀਤੀ, ਉਹ ਮਹਾਰਾਜ ਦੀ ਕਿਰਪਾ ਨਾਲ ਉਸ ਦੇ ਅੱਜ ਹਜ਼ਾਰਾਂ ਐਡਮਾਇਰਰ ਨੇ, ਪ੍ਰਸ਼ੰਸਕ ਨੇ, ਉਸ ਤੋਂ ਸੇਧ ਲੈਂਦੇ ਨੇ ਜੀ। ਔਰ ਅਸੀਂ ਸਮਝਦੇ ਹਾਂ ਕਿ ਵੀ ਇਹ ਹੁਣ ਲਗਭਗ 2 ਸਾਲ ਦਾ ਜਿਹੜਾ ਪਲਿਆ ਬੂਟਾ ਹੈ, ਇਸ ਨੂੰ ਅਸੀਂ ਇੱਕ ਵੱਡੇ ਰੁੱਖ ਦੇ ਵਿੱਚ ਜਿਹੜਾ ਕਿ ਛਾਂਦਾਰ ਵੀ ਹੋਏ, ਜਿਸ ਦਾ ਮਿੱਠਾ ਫਲ ਵੀ ਹੋਏ ਜੀ। ਔਰ ਜਿਸ ਦਾ ਜਿਹੜਾ ਅਲਟੀਮੇਟ ਕੌਮੀ ਨਿਸ਼ਾਨਾ ਖਾਲਿਸਤਾਨ ਬਣਾਉਣ ਤੱਕ ਹੀ ਨਹੀਂ, ਅਸੀਂ ਉਸ ਤੋਂ ਬਾਅਦ ਉਸ ਦੇ ਐਡਵੋਕੇਟ ਵੀ ਹੋਈਏ, ਉਸ ਦੇ ਐਂਬੈਸਡਰ ਵੀ ਹੋਈਏ ਇਸ ਚੈਨਲ ਰਾਹੀਂ। ਸੋ ਵੀਰ ਹਰਪ੍ਰੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਵੇਲਾ ਹੋ ਗਿਆ ਬ੍ਰੇਕ ਤੇ ਜਾਣ ਦਾ। ਵੀਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।